ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 24 ਜੁਲਾਈ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਸੱਚਾਈ, ਸੁਨਹਿਰੀ ਮਤਨ, ਯੋਹੰਨਾ। ਉਹ ਵੇਲਾ ਆਉਂਦਾ ਏ, ਬਲਕਿ ਹੋਣੀ ਏ, ਭਈ ਸੱਚੇ ਪਰਸਤਾਰ ਪਿਓ ਦੀ ਪ੍ਰਸਤਸ਼ ਰੂਹ ਤੇ ਸੱਚਾਈ ਨਾਲ ਕਰਨਗੇ, ਕਿਉਂ ਜੋ ਪਿਓ ਆਪਣੇ ਲਈ ਅਜਿਹੇ ਪਰਸਤਾਰ ਹੀ ਲੱਭਦਾ ਏ। ਜਵਾਬੀ ਪੜ੍ਹਾਈ। ਕਰੰਥੀਓ। ਤੁਸੀਂ ਆਪਣੇ ਆਪ ਨੂੰ ਅਜ਼ਮਾਓ ਭਈ ਈਮਾਨ ਉੱਤੇ ਹੋ ਜਾਂ ਨਹੀਂ। ਆਪਣੇ ਆਪ ਨੂੰ ਪਰਖੋ, ਕਿਉਂ ਜੇ ਅਸੀਂ ਸੱਚਾਈ ਦੇ ਖਿਲਾਫ ਕੁਝ ਨਹੀਂ ਕਰ ਸਕਦੇ, ਪਰ ਸਿਰਫ ਸੱਚਾਈ ਲਈ ਕਰ ਸਕਦੇ ਹਾਂ। ਇਸ ਲਈ ਜਦ ਸਾਡੇ ਉੱਤੇ ਅਜਿਹਾ ਰਹਿਮ ਹੋਇਆ ਭਈ ਸਾਨੂੰ ਇਹ ਸੇਵਾ ਮਿਲੀ ਤੇ ਅਸੀਂ ਹਿੰਮਤ ਨਹੀਂ ਹਾਰਦੇ, ਬਲਕਿ ਅਸੀਂ ਸ਼ਰਮ ਦੀਆਂ ਲੁਕੀਆਂ ਹੋਈਆਂ ਗੱਲਾਂ ਨੂੰ ਤਰਕ ਕਰ ਦਿੱਤਾ ਤੇ ਮਕਾਰੀ ਵਾਲੀ ਚਾਲ ਨਹੀਂ ਚੱਲਦੇ, ਨਾ ਰੱਬ ਦੇ ਕਲਾਮ ਵਿੱਚ ਮਿਲਾਵਟ ਕਰਦੇ ਹਾਂ, ਬਲਕਿ ਸੱਚ ਜ਼ਾਹਿਰ ਕਰਕੇ ਰੱਬ ਦੇ ਆਮਣੇ ਸਾਹਮਣੇ ਹਰ ਬੰਦੇ ਦੇ ਦਿਲ ਵਿੱਚ ਆਪਣੀ ਨੇਕੀ ਬਿਠਾਉਂਦੇ ਹਾਂ। ਇਸ ਲਈ ਭਈ ਰੱਬ ਹੀ ਏ ਜਿਹਨੇ ਆਖਿਆ ਭਈ ਹਨੇਰੇ ਵਿੱਚੋਂ ਲੋ ਚਮਕੇ, ਤੇ ਉਹ ਹੀ ਸਾਡੇ ਦਿਲਾਂ ਵਿੱਚ ਚਮਕਿਆ, ਤਾਂ ਜੋ ਰੱਬ ਦੇ ਜਲਾਲ ਦੀ ਪਛਾਣ ਦੀ ਲੋ ਯਿਸੂ ਮਸੀਹ ਦੇ ਮੁਖੜੇ ਤੋਂ ਜਲਵਾਗਰ ਹੋਵੇ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਮੈਨੂੰ ਆਪਣੀ ਸੱਚਾਈ ਉੱਤੇ ਟੋਰ ਤੇ ਤਾਲੀਮ ਦੇ, ਕਿਉਂ ਜੇ ਤੂੰ ਮੇਰਾ ਮੁਕਤੀ ਦੇਣ ਵਾਲਾ ਰੱਬ ਏ। ਮੈਂ ਸਾਰਾ ਦਿਨ ਤੇਰੀ ਹੀ ਉਡੀਕ ਵਿੱਚ ਰਹਿਣਾ ਵਾਂ। ਜ਼ਕਰੀਆ। ਦਾਰਾ ਦੇ ਦੂਜੇ ਵਰੇ ਦੇ 8ਵੇਂ ਮਹੀਨੇ ਵਿੱਚ ਖੁਦਾਵੰਦ ਦਾ ਕਲਾਮ ਜ਼ਕਰੀਆ ਨਬੀ ਬਿਨ ਬਰਕੀਆ ਬਿਨ ਅਦੂ ਉੱਤੇ ਉਤਰਿਆ ਭਈ ਖੁਦਾਵੰਦ ਤੇਰੇ ਪਿਓ ਦਾਦੇ ਤੋਂ ਬਹੁਤ ਨਾਰਾਜ਼ ਰਿਹਾ, ਇਸ ਲਈ ਤੂੰ ਉਹਨਾਂ ਨੂੰ ਆਖ ਭਈ ਤੁਸੀਂ ਮੇਰੇ ਵੱਲ ਧਿਆਨ ਕਰੋ। ਫੌਜਾਂ ਦੇ ਰੱਬ ਦਾ ਹੁਕਮ ਏ ਤੇ ਮੈਂ ਤੁਹਾਡੇ ਉੱਤੇ ਧਿਆਨ ਕਰਾਂਗਾ। ਫੌਜਾਂ ਦਾ ਰੱਬ ਆਖਦਾ ਏ, ਤੁਸੀਂ ਆਪਣੇ ਪਿਓ ਦਾਦੇ ਵਾਂਗਰ ਬਣੋ, ਜਿਨ੍ਹਾਂ ਤੋਂ ਅਗਲੇ ਨਬੀਆਂ ਨੇ ਸਰੇਆਮ ਆਖਿਆ ਭਈ ਫੌਜਾਂ ਦਾ ਰੱਬ ਇੰਜ ਆਖਦਾ ਏ ਭਈ ਤੁਸੀਂ ਆਪਣੀ ਭੈੜੀ ਆਦਤ ਤੇ ਬਦਅਮਾਲੀ ਤੋਂ ਬਾਜ਼ ਆਓ। ਪਰ ਉਹਨਾਂ ਨੇ ਨਾ ਸੁਣਿਆ ਤੇ ਮੈਨੂੰ ਨਾ ਮੰਨਿਆ। ਖੁਦਾਵੰਦ ਆਖਦਾ ਏ, ਤੁਹਾਡੇ ਪਿਓ ਦਾਦੇ ਕਿੱਥੇ ਨੇ? ਕੀ ਨਬੀ ਹਮੇਸ਼ਾ ਜਿਉਂਦੇ ਰਹਿੰਦੇ ਨੇ? ਪਰ ਮੇਰਾ ਕਲਾਮ ਤੇ ਮੇਰੇ ਆਇਨ ਜਿਹੜੇ ਮੈਂ ਆਪਣੀ ਸੇਵਾ ਕਰਨ ਵਾਲੇ ਨਬੀਆਂ ਨੂੰ ਆਖੇ ਸੀ, ਕੀ ਉਹ ਤੁਹਾਡੇ ਪਿਓ ਦਾਦੇ ਉੱਤੇ ਪੂਰੇ ਨਹੀਂ ਹੋਏ? ਇਸ ਲਈ ਉਹਨਾਂ ਨੇ ਧਿਆਨ ਕਰਕੇ ਆਖਿਆ, ਫੌਜਾਂ ਦੇ ਰੱਬ ਨੇ ਆਪਣੇ ਇਰਾਦੇ ਦੇ ਮੁਤਾਬਕ ਸਾਡੀ ਅਦਾਵਤ ਤੇ ਸਾਡੇ ਕੰਮਾਂ ਦਾ ਬਦਲਾ ਦਿੱਤਾ। ਜ਼ਕਰੀਆ। ਹੈ ਸਿਊਨ ਦੀ ਧੀਏ, ਤੂੰ ਗਾ ਤੇ ਖੁਸ਼ੀ ਕਰ, ਕਿਉਂ ਜੇ ਵੇਖ ਮੈਂ ਆ ਕੇ ਤੇਰੇ ਵਿੱਚ ਵਸਾਂਗਾ, ਖੁਦਾਵੰਦ ਆਖਦਾ ਏ। ਤੇ ਉਸ ਵੇਲੇ ਬਹੁਤ ਸਾਰੀਆਂ ਕੌਮਾਂ ਖੁਦਾਵੰਦ ਨਾਲ ਮਿਲਣਗੀਆਂ ਤੇ ਮੇਰੀਆਂ ਉਮਤ ਬਣਨਗੀਆਂ, ਤੇ ਮੈਂ ਤੇਰੇ ਅੰਦਰ ਵਸਾਂਗਾ। ਫਿਰ ਤੂੰ ਜਾਣੇਗੀ ਭਈ ਫੌਜਾਂ ਦੇ ਰੱਬ ਨੇ ਮੈਨੂੰ ਤੇਰੇ ਕੋਲ ਘੱਲਿਆ ਏ। ਜ਼ਕਰੀਆ। ਨਾ ਤੇ ਜ਼ੋਰ ਨਾਲ ਤੇ ਨਾ ਤਾਕਤ ਨਾਲ, ਬਲਕਿ ਮੇਰੀ ਰੂਹ ਨਾਲ, ਫੌਜਾਂ ਦਾ ਰੱਬ ਆਖਦਾ ਏ। ਜ਼ਕਰੀਆ। ਫਿਰ ਖੁਦਾਵੰਦ ਦਾ ਕਲਾਮ ਜ਼ਕਰੀਆ ਉੱਤੇ ਉਤਰਿਆ ਭਈ ਫੌਜਾਂ ਦੇ ਰੱਬ ਨੇ ਇੰਜ ਆਖਿਆ ਸੀ ਭਈ ਰਾਸਤੀ ਨਾਲ ਅਦਾਲਤ ਕਰੋ ਤੇ ਹਰ ਬੰਦਾ ਆਪਣੇ ਭਰਾ ਉੱਤੇ ਰਹਿਮ ਤੇ ਕਰਮ ਕਰਿਆ ਕਰੇ, ਤੇ ਬੇਵਾ ਤੇ ਯਤੀਮ ਤੇ ਮੁਸਾਫਰ ਤੇ ਮਸਕੀਨ ਉੱਤੇ ਜ਼ੁਲਮ ਨਾ ਕਰੋ, ਤੇ ਤੁਹਾਡੇ ਵਿੱਚੋਂ ਕੋਈ ਵੀ ਆਪਣੇ ਭਰਾ ਦੇ ਖਿਲਾਫ ਭੈੜਾ ਮਨਸੂਬਾ ਨਾ ਬਣਾਵੇ। ਪਰ ਉਹਨਾਂ ਨੇ ਨਾ ਸੁਣੀ, ਬਲਕਿ ਉਹਨਾਂ ਨੇ ਗਰਦਨਕਸ਼ੀ ਕੀਤੀ ਤੇ ਆਪਣੇ ਕੰਨਾਂ ਨੂੰ ਬੰਦ ਕਰ ਲਿਆ ਤਾਂ ਜੋ ਸੁਣਨ ਨਾ, ਤੇ ਉਹਨਾਂ ਨੇ ਆਪਣੇ ਦਿਲਾਂ ਨੂੰ ਪੱਥਰ ਵਾਂਗਰ ਸਖਤ ਕਰ ਲਿਆ। ਇਸ ਲਈ ਮੈਂ ਸਾਰੀਆਂ ਕੌਮਾਂ ਵਿੱਚ ਜਿਨ੍ਹਾਂ ਤੋਂ ਉਹ ਨਾ ਵਾਕਿਫ ਨੇ, ਉਹਨਾਂ ਨੂੰ ਜ਼ਲੀਲ ਕਰਾਂਗਾ। ਇਸ ਤਰ੍ਹਾਂ ਉਹਨਾਂ ਤੋਂ ਬਾਅਦ ਮੁਲਕ ਵੀਰਾਨ ਹੋਇਆ, ਇੱਥੋਂ ਤੀਕਰ ਵੀ ਕੋਈ ਉਹਦੇ ਵਿੱਚ ਨਾ ਆਇਆ ਗਿਆ, ਕਿਉਂ ਜੇ ਉਹਨਾਂ ਨੇ ਉਸ ਸੋਹਣੇ ਮੁਲਕ ਨੂੰ ਵੀਰਾਨ ਕਰ ਦਿੱਤਾ। ਜ਼ਕਰੀਆ। ਖੁਦਾਵੰਦ ਇੰਜ ਆਖਦਾ ਏ ਭਈ ਮੈਂ ਸਿਓਨ ਵਿੱਚ ਪਰਤ ਕੇ ਆਇਆ ਵਾਂ ਤੇ ਯਰੂਸ਼ਲਮ ਵਿੱਚ ਵਸਾਂਗਾ, ਤੇ ਯਰੂਸ਼ਲਮ ਦਾ ਨਾਂ ਸਚਾਈ ਦਾ ਸ਼ਹਿਰ ਹੋਵੇਗਾ, ਤੇ ਫੌਜਾਂ ਦੇ ਰੱਬ ਦਾ ਪਹਾੜ ਪਾਕ ਪਹਾੜ ਅਖਵਾਏਗਾ। ਫੌਜਾਂ ਦਾ ਰੱਬ ਆਖਦਾ ਏ ਭਈ ਵੇਖ ਮੈਂ ਆਪਣੇ ਲੋਕਾਂ ਨੂੰ ਮਸ਼ਰਕੀ ਤੇ ਮਗਰਬੀ ਦੇਸਾਂ ਤੋਂ ਛੁਡਾ ਲਵਾਂਗਾ, ਤੇ ਮੈਂ ਉਹਨਾਂ ਨੂੰ ਪਰਤਾ ਕੇ ਲਿਆਵਾਂਗਾ, ਤੇ ਉਹ ਯਰੂਸ਼ਲਮ ਵਿੱਚ ਵਸਣਗੇ, ਤੇ ਉਹ ਮੇਰੇ ਲੋਕੀ ਹੋਣਗੇ, ਤੇ ਮੈਂ ਰਾਸਤੀ ਤੇ ਸੱਚਾਈ ਨਾਲ ਉਹਨਾਂ ਦਾ ਰੱਬ ਹੋਵਾਂਗਾ। ਤੁਸੀਂ ਇਹਨਾਂ ਗੱਲਾਂ ਉੱਤੇ ਅਮਲ ਕਰੋ
ਤੁਸੀਂ ਸਾਰੇ ਆਪਣੇ ਗੁਆਂਢੀਆਂ ਨਾਲ ਸੱਚ ਬੋਲੋ ਤੇ ਆਪਣੇ ਫਾਟਕਾਂ ਵਿੱਚ ਰਾਸਤੀ ਨਾਲ ਅਦਾਲਤ ਕਰੋ, ਤੇ ਤੁਹਾਡੇ ਵਿੱਚੋਂ ਕੋਈ ਆਪਣੇ ਭਰਾ ਦੇ ਖਿਲਾਫ ਦਿਲ ਵਿੱਚ ਭੈੜਾ ਮਨਸੂਬਾ ਨਾ ਬਣਾਵੇ ਤੇ ਝੂਠੀ ਕਸਮ ਨੂੰ ਅਜ਼ੀਜ਼ ਨਾ ਰੱਖੇ, ਕਿਉਂ ਜੇ ਮੈਂ ਇਹਨਾਂ ਸਾਰੀਆਂ ਗੱਲਾਂ ਤੋਂ ਨਫ਼ਰਤ ਕਰਦਾ ਵਾਂ, ਖੁਦਾਵੰਦ ਆਖਦਾ ਏ। ਇਸ ਲਈ ਤੁਸੀਂ ਸੱਚਾਈ ਤੇ ਸਲਾਮਤੀ ਨੂੰ ਅਜ਼ੀਜ਼ ਰੱਖੋ। ਫੌਜਾਂ ਦਾ ਰੱਬ ਇੰਝ ਆਖਦਾ ਏ ਭਈ ਫਿਰ ਕੌਮਾਂ ਤੇ ਵੱਡੇ ਵੱਡੇ ਸ਼ਹਿਰਾਂ ਦੇ ਵਾਸੀ ਆਉਣਗੇ ਤੇ ਇੱਕ ਸ਼ਹਿਰ ਦੇ ਵਾਸੀ ਦੂਜੇ ਸ਼ਹਿਰ ਵਿੱਚ ਜਾ ਕੇ ਆਖਣਗੇ ਭਈ ਚਲੋ ਅਸੀਂ ਛੇਤੀ ਨਾਲ ਰੱਬ ਅੱਗੇ ਮਿੰਨਤ ਕਰੀਏ ਤੇ ਫੌਜਾਂ ਦੇ ਰੱਬ ਦੇ ਤਾਲਬ ਹੋਈਏ। ਮੈਂ ਵੀ ਚੱਲਦਾ ਵਾਂ, ਅਸੀਂ ਤੇਰੇ ਨਾਲ ਜਾਵਾਂਗੇ, ਕਿਉਂ ਜੇ ਅਸੀਂ ਸੁਣਿਆ ਏ ਭਈ ਰੱਬ ਤੇਰੇ ਨਾਲ ਏ। ਲੂਕਾ। ਫਿਰ ਯਿਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਵਿੱਚ ਪਰਤ ਕੇ ਆਇਆ ਤੇ ਚਾਰੋਂ ਪਾਸੇ ਉਹਦੀ ਧੁੰਮ ਮਚ ਗਈ। ਤੇ ਇਬਾਦਤਖਾਨੇ ਵਿੱਚ ਇੱਕ ਬੰਦਾ ਸੀ ਜਿਹਦੇ ਵਿੱਚ ਨਾਪਾਕ ਦਿਓ ਦੀ ਇੱਕ ਰੂਹ ਸੀ। ਉਹ ਬਹੁਤ ਉੱਚੀ ਆਵਾਜ਼ ਨਾਲ ਬੋਲਿਆ ਭਈ ਐ ਯਿਸੂ ਨਾਸਰੀ, ਸਾਨੂੰ ਤੇਰੇ ਨਾਲ ਕੀ ਕੰਮ? ਕੀ ਤੂੰ ਸਾਨੂੰ ਹਲਾਕ ਕਰਨ ਆਇਆ ਹੈ? ਮੈਂ ਤੈਨੂੰ ਜਾਣਦਾ ਵਾਂ ਭਈ ਤੂੰ ਕੌਣ ਹੈ, ਰੱਬ ਦਾ ਕਦੂਸ। ਯਿਸੂ ਨੇ ਉਹਨੂੰ ਝਿੜਕ ਕੇ ਆਖਿਆ, ਚੁੱਪ ਰਹਿ ਤੇ ਉਹਦੇ ਵਿੱਚੋਂ ਨਿਕਲ ਜਾ। ਤੇ ਬਦਰੂ ਉਹਦੇ ਅੰਦਰੋਂ ਉਹਨੂੰ ਮਰੋੜ ਕੇ ਕੁਝ ਨੁਕਸਾਨ ਪਹੁੰਚਾਏ ਬਗੈਰ ਨਿਕਲ ਗਈ। ਤੇ ਸਾਰੇ ਹੈਰਾਨ ਹੋ ਕੇ ਆਪਸ ਵਿੱਚ ਆਖਣ ਲੱਗ ਪਏ ਭਈ ਇਹ ਕਿਵੇਂ ਦਾ ਕਲਾਮ ਹੈ, ਕਿਉਂ ਜੇ ਉਹ ਇਖਤਿਆਰ ਤੇ ਕੁਦਰਤ ਨਾਲ ਨਾਪਾਕ ਰੂਹਾਂ ਨੂੰ ਹੁਕਮ ਦਿੰਦਾ ਹੈ ਤੇ ਉਹ ਨਿਕਲ ਜਾਂਦੀਆਂ ਨੇ। ਤੇ ਆਲੇ ਦੁਆਲੇ ਹਰ ਪਾਸੇ ਉਹਦੀ ਧੁੰਮ ਮਚ ਗਈ। ਫਿਰ ਉਹ ਇਬਾਦਤਖਾਨੇ ਵਿੱਚੋਂ ਉੱਠ ਕੇ ਸ਼ਮਊਨ ਦੇ ਘਰ ਵਿੱਚ ਦਾਖਲ ਹੋਇਆ ਤੇ ਸ਼ਮਊਨ ਦੀ ਸੱਸ ਨੂੰ ਬੜਾ ਤਾਪ ਚੜਿਆ ਸੀ ਤੇ ਉਹਨਾਂ ਨੇ ਉਹਦੇ ਲਈ ਉਹਦੇ ਤੋਂ ਅਰਜ਼ ਕੀਤੀ। ਉਹ ਖਲੋ ਕੇ ਉਹਦੇ ਵੱਲ ਝੁਕਿਆ ਤੇ ਤਾਪ ਨੂੰ ਝਿੜਕਿਆ ਤੇ ਉਹ ਉਤਰ ਗਿਆ ਤੇ ਉਹ ਉਸੇ ਵੇਲੇ ਉੱਠ ਕੇ ਉਹਨਾਂ ਦੀ ਸੇਵਾ ਕਰਨ ਲੱਗ ਗਈ। ਇਫਸੀਓ। ਪੌਲੁਸ ਜਿਹੜਾ ਖੁਦਾਵੰਦ ਦੀ ਮਰਜ਼ੀ ਨਾਲ ਮਸੀਹ ਯਿਸੂ ਦਾ ਰਸੂਲ ਹੈ। ਇਫਸੀਓ। ਇਸ ਲਈ ਮੈਂ ਜਿਹੜਾ ਰੱਬ ਦਾ ਕੈਦੀ ਹਾਂ ਤੁਹਾਡੇ ਅੱਗੇ ਇਲਤਜਾ ਕਰਦਾ ਵਾਂ ਭਈ ਜਿਸ ਬੁਲਾਵੇ ਲਈ ਤੁਸੀਂ ਬੁਲਾਏ ਗਏ ਹੋ ਉਹਦੇ ਮੁਤਾਬਕ ਚਾਲ ਚੱਲੋ, ਜਦ ਤੱਕ ਅਸੀਂ ਸਾਰੇ ਦੇ ਸਾਰੇ ਰੱਬ ਦੇ ਪੁੱਤਰ ਦੇ ਈਮਾਨ ਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਤੇ ਕਾਮਲ ਇਨਸਾਨ ਨਾ ਬਣੀਏ, ਯਿਸੂ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤੀਕਰ ਨਾ ਅਪੜ ਜਾਈਏ, ਤਾਂ ਜੋ ਅਸੀਂ ਅੱਗੇ ਤੋਂ ਬਾਲ ਨਾ ਰਹੀਏ ਤੇ ਬੰਦਿਆਂ ਦੀ ਬਾਜ਼ੀਗਰੀ ਤੇ ਮਕਾਰੀ ਦੇ ਪਾਰੋਂ ਉਹਨਾਂ ਦੇ ਗੁੰਮਰਾਹ ਕਰਨ ਵਾਲੇ ਮਨਸੂਬਿਆਂ ਵੱਲ ਹਰ ਇੱਕ ਤਾਲੀਮ ਦੇ ਝੋਕੇ ਦੇ ਨਾਲ ਛੱਲਾਂ ਵਾਂਗਰ ਭੁੜਕਦੇ ਨਾ ਫਿਰੀਏ, ਬਲਕਿ ਮੁਹੱਬਤ ਨਾਲ ਸੱਚਾਈ ਉੱਤੇ ਕਾਇਮ ਰਹਿ ਕੇ ਤੇ ਉਹਦੇ ਨਾਲ ਜਿਹੜਾ ਸਿਰਾ ਹੈ ਯਾਨੀ ਮਸੀਹ ਦੇ ਨਾਲ ਜੁੜ ਕੇ ਹਰ ਤਰ੍ਹਾਂ ਅੱਗੇ ਵੱਧਦੇ ਜਾਈਏ ਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਓ ਤੇ ਨਵੀਂ ਇਨਸਾਨੀਅਤ ਨੂੰ ਪਾ ਲਵੋ, ਜਿਹੜੀ ਰੱਬ ਦੇ ਮੁਤਾਬਕ ਸੱਚਾਈ ਦੀ ਰਾਸਤਬਾਜ਼ੀ ਤੇ ਪਾਕੀਜ਼ਗੀ ਵਿੱਚ ਪੈਦਾ ਕੀਤੀ ਗਈ ਏ। ਇਸ ਲਈ ਝੂਠ ਬੋਲਣਾ ਛੱਡ ਕੇ ਹਰ ਬੰਦਾ ਆਪਣੇ ਗੁਆਂਢੀ ਨਾਲ ਸੱਚ ਬੋਲੇ, ਕਿਉਂ ਜੇ ਅਸੀਂ ਆਪਸ ਵਿੱਚ ਇੱਕ ਦੂਜੇ ਦਾ ਹਿੱਸਾ ਹਾਂ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਭਲਾਈ ਸੱਚਾਈ ਦਾ ਇਜ਼ਹਾਰ ਹਾਸਲ ਕਰਦੀ ਏ। ਜਦੋਂ ਦਿਲ ਇਲਾਹੀ ਸੱਚਾਈ ਤੇ ਮੁਹੱਬਤ ਤੋਂ ਕੋਸੋਂ ਦੂਰ ਹੋਵੇ ਤੇ ਅਸੀਂ ਵੀਰਾਨ ਹਯਾਤੀਆਂ ਦੀ ਨਾਸ਼ੁਕਰੀ ਨੂੰ ਲੁਕੋ ਨਹੀਂ ਸਕਦੇ। ਸਬਰ, ਹਲੀਮੀ, ਪਿਆਰ ਤੇ ਨੇਕ ਕੰਮਾਂ ਵਿੱਚ ਜ਼ਾਹਰ ਹੋਣ ਵਾਲੇ ਫਜ਼ਲ ਵਿੱਚ ਤਰੱਕੀ ਕਰਨ ਦੀ ਪੁਰਜੋਸ਼ ਤਾਂਘ ਲਈ ਸਾਨੂੰ ਦੁਆ ਕਰਨ ਦੀ ਲੋੜ ਏ। ਸੱਚਾਈ ਦੀ ਪਾਕ ਬਾਦਸ਼ਾਹੀ ਵਿੱਚ ਮਜ਼ਬੂਤ ਦਰਾਮਦ ਦੀਆਂ ਆਵਾਜ਼ਾਂ ਆਉਂਦੀਆਂ ਨੇ, ਪਰ ਅਸੀਂ ਉਹਨਾਂ ਉੱਤੇ ਧਿਆਨ ਨਹੀਂ ਕਰਦੇ। ਇਹ ਬਸ ਉਦੋਂ ਹੀ ਹੁੰਦਾ ਹੈ ਜਦੋਂ ਸਾਡੀਆਂ ਹਯਾਤੀਆਂ ਵਿੱਚੋਂ ਫਹਿਮ ਦੀਆਂ ਤਕਲੀਫਾਂ ਤੇ ਖੁਸ਼ੀਆਂ ਮੁੱਕ ਜਾਂਦੀਆਂ ਨੇ ਭਈ ਅਸੀਂ ਗਲਤੀ ਦੇ ਕਫਨ ਦਫਨ ਤੇ ਰੂਹਾਨੀ ਹਯਾਤੀ ਦੇ ਜੀ ਉੱਠਣ ਦੀ ਨਾਕਾਬਲੇ ਇਤਰਾਜ਼ ਅਲਾਮਤਾਂ ਨੂੰ ਸਮਝਦੇ ਹਾਂ। ਨਬੀ ਇੱਕ ਰੂਹਾਨੀ ਨਜ਼ਰ ਰੱਖਣ ਵਾਲਾ, ਰੂਹਾਨੀ ਸੱਚਾਈ ਦੀਆਂ ਬਾਖਬਰ ਅਸਲੀਤਾਂ ਦੇ ਸਾਹਮਣੇ ਮਾਦੀ ਹਿੱਸਾਂ ਦਾ ਨਾ ਹੋਣਾ। ਰੂਹ ਤੋਂ ਭਰੇ ਬਜ਼ੁਰਗਾਂ ਨੇ ਸੱਚਾਈ ਦੀ ਆਵਾਜ਼ ਸੁਣੀ ਤੇ ਉਹਨਾਂ ਨੇ ਰੱਬ ਦੇ ਨਾਲ ਉਸੇ ਤਰ੍ਹਾਂ ਹੀ ਗੱਲ ਕੀਤੀ ਜਿਵੇਂ ਇਨਸਾਨ ਇਨਸਾਨਾਂ ਦੇ ਨਾਲ ਗੱਲ ਕਰਦਾ ਹੈ। ਇਸ ਤੋਂ ਪਹਿਲਾਂ ਇਨਸਾਨੀ ਇਲਮ ਸ਼ੈਵਾਂ ਦੇ ਬਾਰੇ ਝੂਠੇ ਫਹਿਮ ਵਿੱਚ ਡੂੰਘਾ ਗਰਕ ਹੁੰਦਾ, ਯਾਨੀ ਉਹਨਾਂ ਮਾਦੀ ਅਸਲੀਤਾਂ ਵਿੱਚ ਜਿਹੜੀਆਂ ਵਾਹਦ ਸਿਆਣ ਤੇ ਹਸਤੀ ਦੇ ਅਸਲੀ ਵਸੀਲੇ ਨੂੰ ਖਾਰਜ ਕਰ ਦਿੰਦੀਆਂ ਨੇ। ਇਹ ਮੁਮਕਿਨ ਹੈ ਕਿ ਸੱਚਾਈ ਵਿੱਚੋਂ ਨਿਕਲਣ ਵਾਲੇ ਅਸਰ ਆਵਾਜ਼ ਵਾਂਗਰ ਵਾਜ਼ਿਆ ਹੁੰਦੇ ਤੇ ਇਹ ਭਈ ਪੁਰਾਣੇ ਨਬੀਆਂ ਉੱਤੇ ਆਵਾਜ਼ ਦੇ ਤੌਰ ਤੇ ਨਾਜ਼ਲ ਹੋਏ। ਜੇ ਸੁਣਨ ਦਾ ਵਸੀਲਾ ਪੂਰੀ ਤਰ੍ਹਾਂ ਰੂਹਾਨੀ ਹੈ ਤੇ ਇਹ ਆਮ ਤੇ ਲਾਜ਼ਵਾਲ ਹੈ। ਮਸੀਹੀ ਸ਼ਹੀਦ ਕ੍ਰਿਸਚਨ ਸਾਇੰਸ ਦੇ ਨਬੀ ਸੀ। ਇਲਾਹੀ ਸੱਚਾਈ ਦੀ ਤਰੱਕੀ ਦੇਣ ਵਾਲੀ
ਤੇ ਮਖਸੂਸ ਕੀਤੀ ਹੋਈ ਤਾਕਤ ਦੇ ਰਾਹੀਂ ਉਹਨਾਂ ਨੇ ਬਦਨੀ ਹਿੱਸਾਂ ਉੱਤੇ ਫਤਹ ਪਾਈ, ਅਜਿਹੀ ਫਤਹ ਜਿਹਨੂੰ ਬਸ ਸਾਇੰਸ ਹੀ ਵਾਜ਼ਿਆ ਕਰ ਸਕਦੀ ਏ। ਤੁਸੀਂ ਜਾਣਦੇ ਹੋ ਭਈ ਕਿਦੋਂ ਪਹਿਲੀ ਸੱਚਾਈ ਇਹਦੇ ਮਗਰ ਟੁਰਨ ਵਾਲਿਆਂ ਦੀ ਵਫਾਦਾਰੀ ਤੇ ਘਾਟੇ ਦੇ ਪਾਰੋਂ ਫਤਹਮੰਦ ਹੁੰਦੀ ਏ। ਇਹ ਉਦੋਂ ਹੁੰਦੀ ਏ ਜਦੋਂ ਵੇਲੇ ਦਾ ਇਹਤਜਾਜ ਆਜ਼ਾਦੀ ਦਾ ਝੰਡਾ ਚੁੱਕ ਕੇ ਅੱਗੇ ਵੱਧਦਾ ਏ। ਦੁਨਿਆਵੀ ਕੂਵਤਾਂ ਲੜਨਗੀਆਂ ਤੇ ਆਪਣੇ ਪਾਸਬਾਨਾਂ ਨੂੰ ਹੁਕਮ ਦੇਣਗੀਆਂ ਭਈ ਇਸ ਸੱਚਾਈ ਨੂੰ ਬੂਹੇ ਵਿੱਚੋਂ ਨਾ ਲੰਘਣ ਦਿਓ, ਜਦੋਂ ਤੀਕਰ ਭਈ ਇਹ ਉਹਨਾਂ ਦੇ ਨਿਜ਼ਾਮਾਂ ਦੀ ਤਾਈਦ ਨਾ ਕਰੇ। ਪਰ ਸਾਇੰਸ ਚੂਰੇ ਦੀ ਨੋਕ ਦੀ ਪਰਵਾਹ ਕੀਤੇ ਬਗੈਰ ਅੱਗੇ ਵੱਧਦੀ ਏ। ਇੱਥੇ ਹਮੇਸ਼ਾ ਕੋਈ ਨਾ ਕੋਈ ਹੰਗਾਮਾ ਹੁੰਦਾ ਏ, ਪਰ ਸੱਚਾਈ ਦੇ ਮਿਆਰ ਦਾ ਇਹ ਇੱਕ ਜਲਸਾ ਹੁੰਦਾ ਏ। ਤਕਲੀਫਾਂ ਦੇ ਵੇਲੇ ਸੱਚਾਈ ਤੋਂ ਹਟ ਜਾਣਾ ਜ਼ਾਹਿਰ ਕਰਦਾ ਏ ਭਈ ਅਸੀਂ ਸੱਚਾਈ ਨੂੰ ਕਦੀ ਨਹੀਂ ਸਮਝਿਆ। ਗੈਰ ਤਰੱਕੀ ਯਾਫਤਾ ਮੌਕੇ ਸਾਨੂੰ ਮਲਾਮਤ ਕਰਨਗੇ ਜਦੋਂ ਅਸੀਂ ਉਸ ਤਜਰਬੇ ਦੇ ਫਾਇਦੇ ਚੁੱਕਣ ਦਾ ਦਾਅਵਾ ਕਰਦੇ ਹਾਂ ਜਿਹੜਾ ਅਸੀਂ ਆਪ ਕਦੀ ਨਹੀਂ ਕੀਤਾ। ਉਹ ਫਸਲ ਵੱਢਣ ਦੀ ਕੋਸ਼ਿਸ਼ ਕਰਦੇ ਹਾਂ ਜਿਹੜੀ ਅਸੀਂ ਕਦੀ ਨਹੀਂ ਬੀਜੀ, ਤੇ ਗੈਰ ਕਾਨੂੰਨੀ ਤੌਰ ਤੇ ਦੂਜਿਆਂ ਦੀ ਮਿਹਨਤ ਉੱਤੇ ਹੱਕ ਜਤਾਉਣ ਦੀ ਤਾਂਘ ਕਰਦੇ ਹਾਂ। ਸੱਚਾਈ ਅਕਸਰ ਗੈਰ ਮਤਲੂਬ ਹੀ ਰਹਿੰਦੀ ਏ ਜਦ ਤੀਕਰ ਭਈ ਅਸੀਂ ਇਨਸਾਨੀ ਦੁੱਖ ਦਾ ਇਲਾਜ ਲੱਭਦੇ ਹਾਂ, ਕਿਉਂ ਜੇ ਅਸੀਂ ਗਲਤੀ ਦੇ ਪਾਰੋਂ ਬਹੁਤ ਤਕਲੀਫ ਸਹਿੰਦੇ ਹਾਂ। ਇਹ ਫਰਜ਼ ਕਰਨਾ ਭਈ ਰਾਸਤਬਾਜ਼ੀ ਦੀ ਖਾਤਰ ਤਕਲੀਫਾਂ ਸਹਿਣਾ ਮਾਜ਼ੀ ਨਾਲ ਤਾਲੁਕ ਰੱਖਦਾ ਏ ਤੇ ਇਹ ਭਈ ਅਜਮਸੀਅਤ ਪੂਰੇ ਜੱਗ ਦੇ ਨਾਲ ਅਮਨ ਵਿੱਚ ਏ, ਕਿਉਂ ਜੇ ਸਾਰੇ ਸ਼ੋਬੇ ਤੇ ਮੁਆਸ਼ਰੇ ਇਹਦੀ ਇੱਜ਼ਤ ਕਰਦੇ ਨੇ। ਇਹ ਮਜ਼ਹਬ ਦੀ ਫਿਤਰਤ ਦੀ ਗਲਤੀ ਹੋਵੇਗੀ। ਗਲਤੀ ਆਪਣੇ ਆਪ ਨੂੰ ਦੁਹਰਾਉਂਦੀ ਏ। ਉਸ ਨਬੀ, ਰਸੂਲ ਤੇ ਸ਼ਾਗਿਰਦ ਨੇ ਜੱਗ ਜਿਹਦੇ ਕਾਬਲ ਨਹੀਂ ਸੀ, ਜਿਸ ਤਕਲੀਫ ਦਾ ਸਾਹਮਣਾ ਕੀਤਾ, ਉਹ ਕਿਸੇ ਨਾ ਕਿਸੇ ਸੂਰਤ ਵਿੱਚ ਸੱਚਾਈ ਦੇ ਹਰ ਰਹਿਨੁਮਾ ਦੀ ਉਡੀਕ ਕਰਦੀ ਏ। ਇਖਲਾਕੀ ਕੀਮਿਆਈ ਮਾਦੇ ਦੇ ਇਸਤੇਮਾਲ ਵਿੱਚ ਜਦੋਂ ਬਦੀ ਧੋਖੇ ਦੀਆਂ ਨਿਸ਼ਾਨੀਆਂ ਨੂੰ ਭੜਕਾ ਦਿੱਤਾ ਜਾਂਦਾ ਹੈ, ਅਸੀਂ ਆਪਣੀ ਘੱਟ ਇਲਮੀ ਵਿੱਚ ਇਹ ਸਮਝ ਸਕਦੇ ਹਾਂ ਭਈ ਰੱਬ ਨੇ ਬਦੀ ਨੂੰ ਜਨਮ ਦਿੱਤਾ ਹੈ, ਪਰ ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਰੱਬ ਦੀ ਸ਼ਰੀਅਤ ਨਾਮ ਨਿਹਾਦ ਪਾਪ ਤੇ ਇਹਦੇ ਅਸਰਾਂ ਨੂੰ ਸਾਹਮਣੇ ਲਿਆਉਂਦੀ ਏ, ਬਸ ਇਸ ਲਈ ਵੀ ਸੱਚਾਈ ਬਦੀ ਦੀਆਂ ਸਾਰੀਆਂ ਹਿੱਸਾਂ ਨੂੰ ਤੇ ਪਾਪ ਕਰਨ ਲਈ ਇਸ ਤਾਕਤ ਨੂੰ ਫਨਾ ਕਰ ਸਕੇ। ਸੱਚਾਈ ਦੇ ਇਨਫਰਾਦੀ ਨਮੂਨੇ ਦੇ ਤੌਰ ਤੇ ਯਿਸੂ ਮਸੀਹ ਰਬੂਨੀ ਗਲਤੀ ਤੇ ਸਾਰੇ ਪਾਪ, ਬਿਮਾਰੀ ਤੇ ਮੌਤ ਨੂੰ ਰੱਦ ਕਰਨ ਆਇਆ ਤਾਂ ਜੋ ਸੱਚਾਈ ਤੇ ਹਯਾਤੀ ਦੀ ਰਾਹ ਹਮਵਾਰ ਕਰੇ। ਰੂਹ ਦੇ ਫਲਾਂ ਦੇ ਮਾਦੀ ਫਹਿਮ ਸੱਚਾਈ ਤੇ ਗਲਤੀ ਦੇ ਵਿਚਕਾਰ ਫਰਕ ਨੂੰ ਵਾਜ਼ਿਹ ਕਰਦਿਆਂ ਹੋਏ ਇਹ ਨਮੂਨਾ ਯਿਸੂ ਦੀ ਪੂਰੀ ਜ਼ਮੀਨੀ ਹਯਾਤੀ ਦੇ ਦੌਰਾਨ ਜ਼ਾਹਰ ਹੁੰਦਾ ਰਿਹਾ। ਜੇ ਰੱਬ ਬਿਮਾਰੀ ਦੀ ਵਜ੍ਹਾ ਬਣਦਾ ਤੇ ਉਹ ਬਿਮਾਰੀ ਚੰਗੀ ਹੁੰਦੀ ਤੇ ਉਹਦੀ ਮੁਖਾਲਫ ਸਿਹਤ ਬੁਰੀ ਹੁੰਦੀ, ਕਿਉਂ ਜੇ ਉਹ ਸਾਰਾ ਕੁਝ ਜਿਹੜਾ ਉਹ ਬਣਾਉਂਦਾ ਏ ਚੰਗਾ ਏ ਤੇ ਉਹ ਹਮੇਸ਼ਾ ਕਾਇਮ ਰਹਿੰਦਾ ਏ। ਜੇ ਰੱਬ ਦੀ ਸ਼ਰੀਅਤ ਤੋਂ ਬਗਾਵਤ ਬਿਮਾਰੀ ਪੈਦਾ ਕਰਦੀ ਏ ਤੇ ਬਿਮਾਰ ਹੋਣਾ ਚੰਗਾ ਏ, ਤੇ ਅਸੀਂ ਚਾਹ ਕੇ ਵੀ ਹਕਮਤ ਦੇ ਹੁਕਮਾਂ ਨੂੰ ਰੱਦ ਨਹੀਂ ਕਰ ਸਕਦੇ, ਤੇ ਕਰ ਸਕਣ ਦੇ ਬਾਵਜੂਦ ਸਾਨੂੰ ਇਹ ਨਹੀਂ ਕਰਨਾ ਚਾਹੀਦਾ। ਇਹ ਫਾਨੀ ਸਿਆਣ ਦੇ ਯਕੀਨ ਦੀ ਬਗਾਵਤ ਹੀ ਏ ਜਿਹੜੀ ਬਿਮਾਰੀ ਦੇ ਯਕੀਨ ਦੀ ਵਜ੍ਹਾ ਬਣਦੀ ਏ, ਨਾ ਪਈ ਮਾਦੇ ਦੇ ਕਾਨੂੰਨ ਤੇ ਨਾ ਹੀ ਇਲਾਹੀ ਸਿਆਣ ਦੇ ਖਿਲਾਫ ਬਗਾਵਤ ਏ। ਇਲਾਜ ਸੱਚਾਈ ਏ, ਨਾ ਪਈ ਮਾਦਾ, ਯਾਨੀ ਇਹ ਸੱਚਾਈ ਪਈ ਬਿਮਾਰੀ ਗੈਰ ਹਕੀਕੀ ਏ। ਜੇ ਬਿਮਾਰੀ ਅਸਲੀ ਏ ਤੇ ਇਹ ਲਾਫਾਨੀਅਤ ਨਾਲ ਵਾਸਤਾ ਰੱਖਦੀ ਏ, ਜੇ ਸੱਚੀ ਏ ਤੇ ਇਹ ਸੱਚਾਈ ਨਾਲ ਵਾਸਤਾ ਰੱਖਦੀ ਏ। ਕੀ ਤੁਸੀਂ ਮਨਸ਼ੀਆਤ ਦੇ ਨਾਲ ਜਾਂ ਬਿਨਾਂ ਸੱਚਾਈ ਦੇ ਮਿਆਰ ਜਾਂ ਹਾਲਤ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰੋਗੇ? ਪਰ ਜੇ ਬਿਮਾਰੀ ਜਾਂ ਪਾਪ ਫਰੇਬ ਨਜ਼ਰੀ ਨੇ ਤੇ ਐਸ ਫਾਨੀ ਖਾਬ ਜਾਂ ਧੋਖੇ ਤੋਂ ਜਾਗਣਾ ਸਾਡੇ ਲਈ ਸਿਹਤ, ਪਾਕੀਜ਼ਗੀ ਤੇ ਲਾਫਾਨੀਅਤ ਪੈਦਾ ਕਰੇਗਾ। ਇਹ ਬੇਦਾਰੀ ਮਸੀਹ ਦੀ ਹਮੇਸ਼ਾ ਲਈ ਆਮਦ ਏ, ਯਾਨੀ ਸੱਚਾਈ ਦਾ ਤਰੱਕੀ ਯਾਫਤਾ ਇਜ਼ਹਾਰ ਜਿਹੜਾ ਗਲਤੀ ਨੂੰ ਦੂਰ ਕਰਦਾ ਤੇ ਬਿਮਾਰ ਨੂੰ ਸ਼ਿਫਾ ਦਿੰਦਾ ਹੈ। ਸਿਹਤ ਮਾਦੇ ਦੀ ਹਾਲਤ ਨਹੀਂ ਬਲਕਿ ਸਿਆਣ ਦੀ ਹਾਲਤ ਹੈ, ਤੇ ਨਾ ਹੀ ਮਾਦੀ ਹਿੱਸਾ ਸਿਹਤ ਦੇ ਮੌਜੂ ਉੱਤੇ ਭਰੋਸੇ ਦੇ ਕਾਬਲ ਗਵਾਹੀ ਪੇਸ਼ ਕਰ ਸਕਦੀਆਂ ਨੇ। ਸ਼ਫਾਈਆ ਸਿਆਣ ਦੀ ਸਾਇੰਸ ਕਿਸੇ ਕਮਜ਼ੋਰ ਲਈ ਇਹ ਹੋਣਾ ਨਾਮੁਮਕਿਨ ਬਿਆਨ ਕਰਦੀ ਏ, ਜਦਕਿ ਸਿਆਣ ਲਈ ਇਹਦੀ ਅਸਲ ਤਸਦੀਕ ਕਰਨਾ ਜਾਂ ਇਨਸਾਨ ਦੀ ਅਸਲੀ ਹਾਲਤ ਨੂੰ ਜ਼ਾਹਰ ਕਰਨਾ ਮੁਮਕਿਨ ਪੇਸ਼ ਕਰਦੀ ਏ। ਇਸ ਲਈ ਸਾਇੰਸ ਦਾ ਇਲਾਹੀ ਅਸੂਲ ਬਦਨੀ ਹਿੱਸਾਂ ਦੀ ਗਵਾਹੀ ਨੂੰ ਬਦਲਦਿਆਂ ਹੋਏ ਇਨਸਾਨ ਨੂੰ ਬਤੌਰ ਸੱਚਾਈ ਹਮਾਹੰਗੀ ਦੇ ਨਾਲ ਮੌਜੂਦ ਹੋਣਾ ਜ਼ਾਹਿਰ ਕਰਦਾ ਹੈ, ਜਿਹੜਾ ਸਿਹਤ ਦੀ ਕੱਲੀ ਨਿਉ ਏ। ਤੇ ਇੰਜ ਸਾਇੰਸ ਸਾਰੀ ਬਿਮਾਰੀ ਤੋਂ ਇਨਕਾਰ ਕਰਦੀ, ਬਿਮਾਰ ਨੂੰ ਸ਼ਿਫਾ ਦਿੰਦੀ, ਝੂਠੀ ਗਵਾਹੀ ਨੂੰ ਬਰਬਾਦ ਕਰਦੀ ਤੇ ਮਾਦੀ ਮੰਤਕ ਦੀ ਤਰਦੀਦ ਕਰਦੀ ਏ। ਅਸਮਾਨ ਉੱਤੇ ਜਾਣ ਦਾ ਕੱਲਾ ਰਾਸਤਾ ਹਮਾਹੰਗੀ ਏ ਤੇ ਮਸੀਹ ਇਲਾਹੀ ਸਾਇੰਸ ਵਿੱਚ ਸਾਨੂੰ ਇਹ ਰਾਸਤਾ ਵਿਖਾਉਂਦਾ ਏ। ਇਹਦਾ ਮਤਲਬ ਰੱਬ, ਚੰਗਿਆਈ ਤੇ ਉਹਦੇ ਪਰਛਾਵੇਂ ਤੋਂ ਇਲਾਵਾ ਕਿਸੇ ਹੋਰ ਅਸਲੀਅਤ ਨੂੰ ਨਾ ਜਾਣਨਾ, ਹਯਾਤੀ ਦੇ ਕਿਸੇ ਹੋਰ ਜ਼ਮੀਰ ਨੂੰ ਨਾ ਜਾਣਨਾ ਏ, ਤੇ ਬਸ ਨਾਂ ਦੀ ਹੀ ਪੀੜ ਤੇ ਖੁਸ਼ੀ ਦੇ ਅਹਿਸਾਸਾਂ ਤੋਂ ਬਰਤਰ ਹੋਣਾ ਏ।
ਖੁਦਪ੍ਰਸਤੀ ਇੱਕ ਮਜ਼ਬੂਤ ਜਿਸਮ ਤੋਂ ਬਹੁਤੀ ਗੈਰ ਸ਼ਫਾਫ ਹੈ। ਸਾਬਰ ਰੱਬ ਦੀ ਸਾਬਰ ਤਾਬੇਦਾਰੀ ਵਿੱਚ ਆਓ ਗਲਤੀ, ਖੁਦਦਾਰੀ, ਖੁਦਜਵਾਜ਼ੀ ਤੇ ਖੁਦਪ੍ਰਸਤੀ ਦੇ ਸਖਤ ਪੱਥਰ ਨੂੰ ਪਿਆਰ ਦੇ ਮਹਿਲੂਲ ਨਾਲ ਹੱਲ ਕਰਨ ਲਈ ਕੋਸ਼ਿਸ਼ ਕਰੀਏ, ਜਿਹੜਾ ਰੂਹਾਨੀਅਤ ਦੇ ਖਿਲਾਫ ਜੰਗ ਕਰਦਾ ਹੈ ਤੇ ਇਹ ਪਾਪ ਤੇ ਮੌਤ ਦਾ ਕਾਨੂੰਨ ਹੈ। ਹਯਾਤੀ ਦਾ ਕੁਰਤਾ ਸੱਚਾਈ ਹੈ। ਹਮੇਸ਼ਾ ਦੀ ਸੱਚਾਈ ਕਾਇਨਾਤ ਨੂੰ ਬਦਲ ਰਹੀ ਹੈ। ਜਦ ਇਨਸਾਨ ਆਪਣੇ ਜ਼ਿਹਨੀ ਪੋਤੜੇ ਲਾ ਦਿੰਦਾ ਹੈ ਤੇ ਖਿਆਲ ਇਜ਼ਹਾਰ ਵਿੱਚ ਵਸੀਹ ਹੁੰਦੇ ਨੇ। ਲੋ ਹੋ ਜਾ ਸੱਚਾਈ ਤੇ ਪਿਆਰ ਵੱਲੋਂ ਹਮੇਸ਼ਾ ਦੀ ਮੰਗ ਹੈ, ਜਿਹੜੀ ਅਫਰਾ ਤਫਰੀ ਨੂੰ ਤਹਿਜ਼ੀਬ ਵਿੱਚ ਤੇ ਬੇਸੁਰ ਨੂੰ ਕਾਇਨਾਤ ਦੀ ਮੌਸੀਕੀ ਵਿੱਚ ਬਦਲ ਦਿੰਦੀ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਤੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।